ਤੇ ਜਾਂਦੇ-ਜਾਂਦੇ ਜੇ ਖਬਰ ਕਰਦੇ ਜਾਈਏ, ਯੂਐਸ ਦੀ ਜਿਹੜੀ ਐਗਰੀਕਲਚਰ ਡਿਪਾਰਟਮੈਂਟ ਆ, ਐਗਰੀਕਲਚਰ ਸੈਕਟਰੀ ਬਰੁਕ ਰੋਲਿੰਸ, ਉਹਨਾਂ ਨੇ ਥ੍ਰੈਟ ਕੀਤਾ ਆ ਵੀ ਅਸੀਂ ਜਿਹੜਾ ਸਨੈਪ ਪ੍ਰੋਗਰਾਮ ਦੇ ਤਹਿਤ ਜਿਹੜੀ ਫੰਡਿੰਗ ਦਿੱਤੀ ਜਾਂਦੀ ਆ ਸਟੇਟਾਂ ਨੂੰ, ਉਹ ਬੰਦ ਕਰਨ ਜਾ ਰਹੇ ਆ ਜੇ ਉਹ ਸਾਡੇ ਨਾਲ ਡਾਟਾ ਸ਼ੇਅਰ ਨਹੀਂ ਕਰੂਗੇ। ਕਹਿੰਦੇ ਵੀ ਸਾਰੀਆਂ ਹੀ ਰਿਪਬਲਿਕਨ ਹੈਲਡ ਜਿਹੜੀਆਂ ਸਟੇਟਸ ਹੈਗੀਆਂ, ਉਹਨਾਂ ਨੇ ਡਾਟਾ ਸ਼ੇਅਰ ਕਰ ਲਿਆ, ਪਰ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਆ, ਉਹਨਾਂ ਨੇ ਡਾਟਾ ਨਹੀਂ ਸ਼ੇਅਰ ਕੀਤਾ। ਮੇਨਲੀ ਕੈਲੀਫੋਰਨੀਆ, ਨਿਊਯਾਰਕ ਤੇ ਮਿਨੇਸੋਟਾ, ਇਹ ਮੇਨ ਸਟੇਟਸ ਹੈਗੀਆਂ, ਇਹਨਾਂ ਨੇ ਕੋਈ ਡਾਟਾ ਨਹੀਂ ਦਿੱਤਾ ਫੂਡ ਸਟੈਂਪ ਪ੍ਰੋਗਰਾਮ ਦੇ ਉੱਤੇ। ਕਹਿੰਦੇ ਵੀ ਇਸ ਪ੍ਰੋਗਰਾਮ ਦੇ ਤਹਿਤ ਕਾਫੀ ਜ਼ਿਆਦਾ ਫਰਾਡ ਹੋ ਰਿਹਾ। ਨਿਊਯਾਰਕ ਦੀ ਗਵਰਨਰ ਕੈਥੀ ਹੋਚਲ, ਉਹਨਾਂ ਨੇ ਇਹ ਕਿਹਾ ਹੈਗਾ, ਇਹ ਜਨੀਨ ਪੇ ਕੁਐਸਚਨ ਬਿਲਕੁਲ ਸਹੀ ਹੈਗਾ, ਪਰ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਸੋਚਣਾ ਚਾਹੀਦਾ ਵੀ ਲੋਕ ਭੁੱਖੇ ਨਾ ਮਰਨ। ਕਿ ਉਹਨਾਂ ਨੇ ਇਹ ਕਿਹਾ ਵੀ ਅਸੀਂ ਅਗਲੇ ਵੀਕ ਤੋਂ ਹੀ ਇਹ ਬੰਦ ਕਰਨ ਜਾ ਰਹੇ ਹੈਗੇ ਆ। ਸੈਕਟਰੀ ਨੇ ਕਿਹਾ ਵੀ ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਫਰਵਰੀ ਮਹੀਨੇ ਦੇ ਵਿੱਚ 50 ਸਟੇਟਾਂ ਤੋਂ ਹੀ ਮੰਗਿਆ ਸੀ ਵੀ ਸਾਰਾ ਡਾਟਾ ਦਿੱਤਾ ਜਾਵੇ ਫੈਡਰਲ ਗਵਰਨਮੈਂਟ ਨੂੰ, ਕੌਣ-ਕੌਣ ਲੋਕ ਜਿਹੜੇ ਆ ਉਹ ਇਹ ਸਨੈਪ ਪ੍ਰੋਗਰਾਮ ਦੇ ਤਹਿਤ ਫੂਡ ਸਟੈਂਪਸ ਲੈਂਦੇ ਹੈਗੇ ਆ। ਪਰ 19 ਦੇ ਕਰੀਬ ਜਿਹੜੀਆਂ ਸਟੇਟਾਂ, ਉਹਨਾਂ ਨੇ ਇਹ ਡਾਟਾ ਨਹੀਂ ਦਿੱਤਾ। ਬਾਕੀ ਦੀਆਂ ਸਾਰੀਆਂ ਜਿਹੜੀਆਂ ਰਿਪਬਲਿਕਨ ਸਟੇਟਸ ਆ, ਉਹਨਾਂ ਨੇ ਡਾਟਾ ਪ੍ਰੋਵਾਈਡ ਕਰ ਦਿੱਤਾ ਹੈਗਾ। ਜੀ।